ਖੇਡਾਂ ਨੂੰ ਕਲੰਕਿਤ ਕਰ ਗਿਆ। ਇਸ ਹਫ਼ਤੇ ਹੋਇਆ ਦੋਸ਼ਾਂ ਦਾ ਦੰਗਲ। ਦੱਸਿਓ ਜੀ ਕੀ ਕੁਛ ਵਾਪਰਿਆ? ਆਲਦੋ ਕਹਿੰਦੇ ਆ ਵੀ ਧਰਨੇ ਤੋਂ ਤਾਂ ਉਹ ਸ਼ਾਇਦ ਹਟ ਗਏ ਆ। ਕਿਉਂ ਨੌਬਤ ਪੈ ਗਈ ਉਹਨਾਂ ਨੂੰ ਧਰਨੇ ਤੇ ਬੈਠਣ ਦੀ? ਜੀ ਬਿਲਕੁਲ ਸਹਿਮਤੀ ਬਣ ਗਈ ਸੀਗੀ, ਕਿਉਂਕਿ ਕੁਛ ਕਮੇਟੀਆਂ ਦਾ ਗਠਨ ਹੋਏਗਾ, ਕੁਛ ਬੰਦੇ ਜਿਹੜੇ ਆ ਉਹ ਹੁਣ ਜਾਂਚ ਪੜਤਾਲ ਕਰਨਗੇ ਕਿਉਂ ਹੋਇਆ। ਸਭ ਤੋਂ ਵੱਡਾ ਜਿਹੜਾ ਹੈ ਉਹ ਇਹਦਾ ਮਸਲਾ ਔਰ ਬੈਕਗਰਾਉਂਡ ਹੈ। ਦੇਖੋ, ਸਭ ਤੋਂ ਪਹਿਲਾਂ ਦੋਸ਼ਾਂ ਦੀ ਜੇ ਗੱਲ ਕਰੀਏ ਤਾਂ ਜਿਹੜੀ ਦੰਗਲ ਫਿਲਮ ਤੁਸੀਂ ਦੇਖੀ ਹੋਏਗੀ, ਆਮਿਰ ਖਾਨ ਦੀ ਬੜੀ ਹਿੱਟ ਫਿਲਮ ਸੀਗੀ ਜੀ। ਦੰਗਲ ਫਿਲਮ ਫੋਗਾਟ ਸਿਸਟਰਸ ਤੇ ਬਣੀ ਹੈ। ਤਾਂ ਇਹਦੇ ਵਿੱਚ ਜਿਹੜੀ ਉਹਨਾਂ ਫੋਗਾਟ ਭੈਣਾਂ ਚੋਂ ਇੱਕ ਆ ਵਿਨੇਸ਼ ਫੋਗਾਟ, ਉਹ ਕੁੜੀ ਆ ਜਿਹੜੀ ਐਤਕੀ ਟੋਕੀਓ ਓਲੰਪਿਕ ਚ ਕੁਆਟਰ ਫਾਈਨਲ ਚ ਹਾਰ ਗਈ ਸੀ। ਉਹਦੇ ਹਾਰਨ ਤੋਂ ਬਾਅਦ ਇੱਕ ਬਹੁਤ ਵੱਡਾ ਵਿਵਾਦ ਖੜਾ ਹੋ ਗਿਆ। ਦੋ ਕਾਰਨ ਸਨ ਕਿ ਇੱਕ ਤਾਂ ਉਹ ਹੰਗਰੀ ਤੋਂ ਸਿੱਧੀ ਉੱਥੇ ਆਈ, ਆਪਣੀ ਟੀਮ ਦੇ ਨਾਲ ਨਹੀਂ ਗਈ, ਨਾ ਰਹੀ। ਦੂਜਾ, ਉਹਦੀ ਜਿਹੜੀ ਪੋਸ਼ਾਕ ਸੀਗੀ ਕੁਸ਼ਤੀ ਵਾਲਿਆਂ ਦੀ ਜਿਹੜੀ ਹੁੰਦੀ ਹੈ, ਤਾਂ ਉਹਦੇ ਤੇ ਲੋਗੋ ਉਹ ਨਹੀਂ ਸੀਗਾ ਜਿਹੜਾ ਕਿ ਹੋਣਾ ਚਾਹੀਦਾ ਸੀ ਆਫੀਸ਼ੀਅਲ। ਉਸ ਤੋਂ ਬਾਅਦ ਉਹਨੂੰ ਬੈਨ ਕਰ ਦਿੱਤਾ ਜਾਂਦਾ ਹੈ। ਬੈਨ ਕਰਨ ਉਪਰੰਤ ਜਦੋਂ ਇਹ ਰੌਲਾ ਪੈਂਦਾ ਤਾਂ ਫਿਰ ਉਹ ਮਾਫੀ ਮੰਗਦੀ ਹੈ ਤੇ ਉਸ ਤੋਂ ਬਾਅਦ ਉਹਦਾ ਬੈਨ ਜਿਹੜਾ ਹਟਾ ਦਿੱਤਾ ਜਾਂਦਾ ਹੈ। ਨੰਬਰ 1। ਇਸ ਤੋਂ ਬਾਅਦ ਵਿਨੇਸ਼ ਫੋਗਾਟ ਜਿਹੜੀ ਹੈ ਉਹ ਹੁਣ ਕੀ ਕਹਿੰਦੀ ਹੈ, ਇਹ ਦੇਖਣ ਵਾਲੀ ਗੱਲ ਹੈ। ਜਿਹੜੇ ਦੋਸ਼ ਲੱਗੇ ਹੁਣ ਇਹਦੀ ਗੱਲ ਆਪਾਂ ਕਰ ਲਈਏ ਤਾਂ ਇਹਦੇ ਚ ਵਿਨੇਸ਼ ਫੋਗਾਟ ਦਾ ਸਿੱਧਾ ਕਹਿਣਾ ਸੀਗਾ ਕਿ ਦੇਖੋ, ਮੇਰੇ ਨਾਲ ਜੋ ਹੋਇਆ, ਮਤਲਬ ਕਿ ਉਹ ਆਪਣਾ ਸਾਰਾ ਕੁਝ ਬਿਆਨ ਕਰਦੀ ਹੈ ਕਿ ਮੈਂ ਡਰ ਡਰ ਕੇ ਇੱਥੇ ਪਹੁੰਚੀ ਹਾਂ। ਪਤਾ ਨਹੀਂ ਪ੍ਰਧਾਨ ਜੀ ਨੇ ਖੁਦ ਕਿੰਨੀਆਂ ਲੜਕੀਆਂ ਦਾ ਸ਼ੋਸ਼ਣ ਕੀਤਾ ਹੈ। ਅੱਜ ਇੱਥੇ ਜੋ ਲੜਕੀਆਂ ਬੈਠੀਆਂ, ਮੈਂ ਅੱਜ ਇੱਥੇ ਕਹਿ ਰਹੀ ਹਾਂ, ਮੈਨੂੰ ਨਹੀਂ ਪਤਾ ਕਿ ਕੱਲ ਜਿੰਦਾ ਰਹੂੰਗੀ ਵੀ ਜਾਂ ਨਹੀਂ। ਫਿਰ ਸਾਕਸ਼ੀ ਮਲਕ, ਇਹ ਉਹ ਕੁੜੀ ਸੀਗੀ ਜਿਹਨੇ ਓਲੰਪਿਕ ਦੇ ਵਿੱਚ, ਰੀਓ ਓਲੰਪਿਕ ਦੇ ਵਿੱਚ ਇੱਕ ਤਗਮਾ ਜਿੱਤਿਆ ਸੀਗਾ। ਵੈਸੇ ਤਗਮਾ ਜਿੱਤਿਆ ਨਹੀਂ ਸੀ ਕਿਉਂਕਿ ਜਿਹੜੀ 3rd ਪੋਜੀਸ਼ਨ ਤੇ ਸੀ ਸ਼ਾਇਦ, ਤਾਂ ਉਹ ਮਤਲਬ ਕਿ ਪੋਜ਼ਿਟਿਵ ਆ ਗਈ, ਸ਼ਾਇਦ ਇਹ ਕਾਰਨ ਹੋਇਆ ਸੀਗਾ, ਤੇ ਇਹ ਚੌਥੇ ਤੇ ਰਹਿਣ ਵਾਲੀ ਨੂੰ ਮਿਲ ਗਿਆ ਸੀਗਾ। ਸੋ ਵਿਨੇਸ਼ ਦੇ ਨਾਲ ਇਹ ਸਾਕਸ਼ੀ ਮਲਕ ਹੈ ਜਿਹੜੀ ਕੁੜੀ, ਉਹਨੇ ਵੀ ਹਾਮੀ ਭਰੀ। ਉਹਨੇ ਕਿਹਾ ਕਿ ਜੋ ਵਿਨੇਸ਼ ਨੇ ਦੱਸਿਆ ਉਹ ਸਹੀ ਹੈ, ਕੈਸੇ ਹੋਇਆ, ਕਿਉਂ ਹੋਇਆ, ਸਭ ਦੱਸਾਂਗੇ। ਇੱਕ ਖਿਡਾਰੀ ਇੱਕ ਦਿਨ ਦੇ ਵਿੱਚ ਛੱਡਦਾ ਨਹੀਂ, ਤਾਂ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ। ਪੂਰੇ ਫੈਡਰੇਸ਼ਨ ਨੂੰ ਹਟਾ ਦੇਣਾ ਚਾਹੀਦਾ ਹੈ ਤਾਂ ਕਿ ਨਵੇਂ ਪਹਿਲਵਾਨਾਂ ਦਾ ਭਵਿੱਖ ਸੁਰੱਖਿਅਤ ਰਹੇ। ਇੱਕ ਨਇਆ ਸੰਘ ਹੋਂਦ ਦੇ ਵਿੱਚ ਆਉਣਾ ਚਾਹੀਦਾ। ਹੇਠਲੇ ਪੱਧਰ ਤੋਂ ਜਿਹੜੀ ਇਹ ਗੰਦਗੀ ਫੈਲੀ ਉਹਨੂੰ ਸਾਫ਼ ਕਰਨ ਦੀ ਜ਼ਰੂਰਤ ਹੈ। ਅਸੀਂ PM ਤੇ ਹੋਮ ਮਿਨਿਸਟਰ ਦੇ ਨਾਲ ਗੱਲ ਕਰਾਂਗੇ ਤੇ ਪੂਰੇ ਮਸਲੇ ਤੇ ਜਾਣਕਾਰੀ ਦੇਵਾਂਗੇ। ਇਹ ਸ਼ੁਰੂਆਤੀ ਦੋਸ਼ ਨੇ। ਕਲੀਅਰ ਹੋ ਗਿਆ? ਹੁਣ ਦੇਖੋ, ਉਸ ਤੋਂ ਬਾਅਦ ਫਿਰ ਇਹ ਸਾਰਾ ਕੁਝ ਸ਼ੁਰੂ ਹੁੰਦਾ ਹੈ ਤੇ ਗੱਲ ਇੱਥੋਂ ਤੱਕ ਪਹੁੰਚਦੀ ਹੈ। ਮੁਲਾਕਾਤਾਂ ਹੁੰਦੀਆਂ ਖੇਡ ਮੰਤਰੀ ਦੇ ਨਾਲ, ਓਲੰਪਿਕ ਸੰਘ ਦੇ ਨਾਲ ਮੁਲਾਕਾਤਾਂ ਹੁੰਦੀਆਂ। ਓਲੰਪਿਕ ਸੰਘ ਕਹਿੰਦਾ ਹੈ ਕਿ ਦੇਖੋ, ਅਸੀਂ ਮਾਨਤਾ ਤੇ ਰੱਦ ਕਰ ਸਕਦੇ ਹਾਂ ਕਿਸੇ ਫੈਡਰੇਸ਼ਨ ਦੀ, ਪਰ ਤੁਸੀਂ ਇੱਥੇ ਮੰਗ ਕਰ ਰਹੇ ਹੋ ਕਿ ਫੈਡਰੇਸ਼ਨ ਹੀ ਭੰਗ ਕਰ ਦਿੱਤੀ ਜਾਵੇ, ਨਵੀਂ ਫੈਡਰੇਸ਼ਨ ਬਣਾਈ ਜਾਵੇ। ਐਸਾ ਸੰਭਵ ਨਹੀਂ ਹੈ। ਹੁਣ ਦੇਖੋ, ਗੱਲ ਜਿੱਥੋਂ ਤੱਕ ਸ਼ੋਸ਼ਣ ਦੀ ਹੈ, ਆਪਾਂ ਬਾਹਰਲੀਆਂ ਕੰਟਰੀਆਂ ਚੋਂ, ਇੰਡੀਆ ਤੋਂ ਬਾਹਰਲੀਆਂ ਕੰਟਰੀਆਂ ਚੋਂ ਵੀ ਮਿਸਾਲਾਂ ਚੱਕ ਲਈਏ, ਚਾਹੇ USA, UK ਆ, ਬਹੁਤ ਸਾਰੇ ਮੁਲਕਾਂ ਦੇ ਕਿੱਸੇ ਭਰੇ ਪਏ ਨੇ ਕਿ ਜਿੱਥੇ ਖੇਡਾਂ ਦੇ ਵਿੱਚ ਇਸ ਤਰ੍ਹਾਂ ਦੇ ਦੋਸ਼ ਲੱਗੇ ਆ। ਔਰ ਇੰਡੀਆ ਦੇ ਵਿੱਚ ਵੀ ਇਹਨਾਂ ਦੋਸ਼ਾਂ ਦੀ ਭਰਮਾਰ ਹਮੇਸ਼ਾ ਰਹਿੰਦੀ ਆ। ਸੰਦੀਪ ਸਿੰਘ ਵਾਲਾ ਐਪੀਸੋਡ ਆਪਾਂ ਕੁਝ ਦਿਨ ਪਹਿਲਾਂ ਦੇਖਿਆ। ਗੰਭੀਰ ਨੇ ਦੋਸ਼ਾਂ ਦੀ ਜਾਂਚ ਪੜਤਾਲ ਹੋ ਜਾਣੀ ਚਾਹੀਦੀ ਹੈ। ਜਿਹੜਾ ਵੀ ਦੋਸ਼ੀ ਹੈ ਉਹਨੂੰ ਸਜ਼ਾ ਤੀਕਰ ਪਹੁੰਚਾਇਆ ਜਾਣਾ ਚਾਹੀਦਾ। ਐਸੀ ਮੈਂ ਕਹਿੰਦਾ ਕਿ ਸਾਰਿਆਂ ਦੀ ਮਰਜ਼ੀ ਹੋਏਗੀ। ਪਰ ਇਹਦੇ ਵਿੱਚ ਹੁਣ ਦੇਖੋ, ਇੱਕ ਚੀਜ਼ ਹੈ ਕਿ ਜਦੋਂ ਇਹ ਸ਼ੁਰੂ ਚ ਦੋਸ਼ ਲੱਗੇ, ਉਸ ਤੋਂ ਬਾਅਦ ਦਾ ਜਿਹੜਾ 1.5-2 ਦਿਨ ਦਾ ਸਾਰਾ ਇਹ ਪ੍ਰਕਰਨ ਚੱਲਿਆ, ਜਿਹਨੂੰ ਅਸੀਂ ਬੜੀ ਬਾਰੀਕੀ ਨਾਲ ਦੇਖਿਆ, ਇਹਦੇ ਵਿੱਚ ਪ੍ਰਧਾਨ ਨੂੰ ਹਟਾਉਣ ਤੇ ਫੈਡਰੇਸ਼ਨ ਨੂੰ ਭੰਗ ਕਰਨ ਦੀ ਮੰਗ ਜ਼ਿਆਦਾ ਉੱਭਰਦੀ ਰਹੀ, ਮੁਕਾਬਲਤਨ ਇਸ ਦੇ ਬਜਾਏ ਇਸ ਦੇ ਕਿ ਸ਼ੋਸ਼ਣ ਦੇ ਦੋਸ਼ਾਂ ਦੇ ਵਿੱਚ ਇਨਸਾਫ ਹੋਵੇ। ਇੱਥੋਂ ਥੋੜਾ ਜਿਹਾ ਫਿਰ ਮਸਲਾ ਜਿਹੜਾ ਦੂਸਰੀ ਦਿਸ਼ਾ ਵੱਲ ਵੀ ਜਾਂਦਾ ਹੈ। ਦੂਸਰੀ ਦਿਸ਼ਾ ਕੀ ਹੈ ਕਿ ਦੇਖੋ, ਹੁਣ ਇੱਕ ਇੰਟਰਵਿਊ ਜਿਹੜੀ ਹੈ ਉਹ ਆਈ ਹੈ ਬ੍ਰਿਜ ਭੂਸ਼ਣ ਪ੍ਰਧਾਨ ਦੀ, ਜਿਹੜਾ ਕਿ
ਜੋ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦਾ ਪ੍ਰਧਾਨ ਹੈ, ਜਿਹਦੇ ਖਿਲਾਫ ਇਹ ਮੋਰਚਾ ਲੱਗਾ। ਅਸਲ 'ਚ ਜੇ ਮੈਂ ਤੁਹਾਨੂੰ ਦੱਸਾਂ ਤੇ ਉਹ 5-6 ਵਾਰ ਦਾ ਮੈਂਬਰ ਪਾਰਲੀਮੈਂਟ ਆ ਤੇ ਬੜਾ ਧਾਕੜ ਆ। ਉਹਨੇ ਇੱਕ ਇੰਟਰਵਿਊ ਦੇ ਵਿੱਚ ਮੈਨੂੰ ਯਾਦ ਹੈ ਆਪ ਹੀ ਦੱਸਿਆ ਸੀ ਕਿ ਮੈਂ ਇੱਕ ਬੰਦਾ ਮਾਰਿਆ, ਕਿਉਂਕਿ ਉਹਨੇ ਮੇਰੇ ਮਿੱਤਰ ਨੂੰ ਗੋਲੀ ਮਾਰੀ ਸੀ, ਫਿਰ ਮੈਂ ਉਹਨੂੰ ਠੋਕ ਦਿੱਤਾ, ਕਿਉਂਕਿ ਤਿੰਨੇ ਰਲ ਕੇ ਠੇਕੇਦਾਰੀ ਕਰਿਆ ਕਰਦੇ ਸੀ 90 ਦੇ ਦਹਾਕੇ 'ਚ। ਫਿਰ ਇਹ ਸਿਆਸਤ 'ਚ ਦਾਖਲ ਹੁੰਦਾ ਵਾ ਤੇ ਸਿਆਸਤ 'ਚ ਦਾਖਲ ਹੋ ਕੇ ਤੁਸੀਂ ਹਿਸਾਬ ਲਾ ਲਓ 90 ਤੋਂ ਹੁਣ ਤੱਕ 6 ਵਾਰ ਮੈਂਬਰ ਪਾਰਲੀਮੈਂਟ ਬਣ ਚੁੱਕਾ, ਵਿੱਚੋਂ ਜੇ ਭਾਜਪਾ ਨੂੰ ਛੱਡ ਵੀ ਗਿਆ ਸੀ ਫਿਰ ਵਾਪਸ ਆ ਗਿਆ ਸੀਗਾ। ਯਾਨੀ ਇੰਨੀ ਜ਼ਿਆਦਾ ਇਹਦੀ ਧੱਕੜਪੁਣੇ ਦੀ ਕਹਾਣੀ ਚੱਲਦੀ ਆ ਕਿ ਪਿੱਛੇ ਜੇ ਰਾਜ ਠਾਕਰੇ ਨੇ ਜਦੋਂ ਅਯੁੱਧਿਆ ਯਾਤਰਾ ਦਾ ਐਲਾਨ ਕੀਤਾ ਸੀ, ਇਹਨੇ ਆਖਿਆ ਮੈਂ ਤੇਰਾ ਠੋਕ ਕੇ ਵਿਰੋਧ ਕਰਨਾ ਹੈ। ਹਿਸਾਬ ਲਾ ਲਓ ਕਿ ਭਾਜਪਾ ਵਾਲੇ ਵੀ ਕਹਿੰਦੇ ਸੀ ਕਿ ਛੱਡ ਖੜਾ, ਇਹਨੇ ਆਖਿਆ ਨਹੀਂ, ਇਹ ਉੱਤਰ ਭਾਰਤੀਆਂ ਦੀ ਬੇਇੱਜ਼ਤੀ ਕਰਦੇ ਆ, ਜਦੋਂ ਤੱਕ ਮਾਫੀ ਨਹੀਂ ਮੰਗਦਾ ਇਹਦਾ ਇੱਥੇ ਵੜਨ ਨਹੀਂ ਦੇਣਾ ਅਸੀਂ ਇਹਨੂੰ। ਹਿਸਾਬ ਲਾ ਲਓ। ਅੱਛਾ, ਇਸ ਤੋਂ ਇਲਾਵਾ ਇੱਕ ਕਹਾਣੀ ਹੋਰ ਵੀ ਹੈ। ਉਹ ਕਹਾਣੀ ਕੀ ਹੈ? ਉਹ ਬੜੀ ਇੰਟਰਸਟਿੰਗ ਹੈ। ਦੇਖੋ, ਬ੍ਰਿਜ ਭੂਸ਼ਣ ਨੇ ਕੱਲ ਇੱਕ ਪੀਸੀ ਦਾ ਐਲਾਨ ਕੀਤਾ ਸੀਗਾ। ਇਹਨੇ ਆਖਿਆ ਸੀ ਜੇ ਮੈਂ ਬੋਲਤਾ ਨਾ ਸੁਨਾਮੀ ਆ ਜਾਏਗੀ, ਇੱਕ ਗੱਲ ਮੇਰੀ ਯਾਦ ਰੱਖਿਓ, ਯਾਦ ਰੱਖਿਓ। ਹਾਲਾਂਕਿ ਇੰਟਰਵਿਊਜ਼ 'ਚ ਇਹ ਗੱਲ ਕਹੀ ਕਿ ਜਿਹੜੇ ਪਹਿਲਵਾਨ ਬੈਠੇ ਨੇ ਇਹਨਾਂ ਨੂੰ ਪੁੱਛੋ ਕਿ ਇਹਨਾਂ ਨੇ ਸ਼ਿਕਾਇਤ ਪੁਲਿਸ ਨੂੰ ਕਿਉਂ ਨਹੀਂ ਦਿੱਤੀ, ਇਹਨਾਂ ਨੇ ਸ਼ਿਕਾਇਤ ਸੰਬੰਧਿਤ ਅਥਾਰਟੀਆਂ ਨੂੰ ਕਿਉਂ ਨਹੀਂ ਦਿੱਤੀ। ਬਿਲਕੁਲ ਇਹ ਵੀ ਗੱਲ ਸਹੀ ਹੈ। ਜ਼ਿਆਦਾਤਰ ਇਹ ਰੇਲਵੇ ਦੇ ਕਰਮਚਾਰੀ ਨੇ, ਔਰ ਰੇਲਵੇ ਦੇ ਜਿਹੜੇ ਸਪੋਰਟਸ ਅਫਸਰ ਹੈ ਉਹ ਕਹਿੰਦੇ ਕਿ ਬਿਲਕੁਲ ਮੈਨੂੰ ਤੇ ਕੋਈ ਇਹਨਾਂ ਨੇ ਕੋਈ ਸ਼ਿਕਾਇਤ ਨਹੀਂ ਦਿੱਤੀ ਕਦੇ। ਫਿਰ ਦੂਜੀ ਚੀਜ਼ ਉਹ ਕਹਿੰਦੇ ਆ ਕਿ ਹੜਤਾਲ ਤੇ ਬੈਠਣ ਦਾ ਵੀ ਜਾਂ ਕਹਿ ਲਓ ਕਿ ਧਰਨੇ ਤੇ ਬੈਠਣ ਦਾ ਵੀ ਸਾਥੋਂ ਕੋਈ ਪਰਮਿਸ਼ਨ ਦਾ ਪੱਤਰ ਇਹਨਾਂ ਨੇ ਨਹੀਂ ਹਾਸਲ ਕੀਤਾ। ਠੀਕ ਹੈ। ਅੱਛਾ, ਹੁਣ ਜਿਹੜਾ ਉਹ ਬ੍ਰਿਜ ਭੂਸ਼ਣ ਆ, ਜਿਹੜਾ ਮੈਂ ਜਿਵੇਂ ਤੁਹਾਨੂੰ ਦੱਸ ਦਿੱਤਾ ਕਿ ਬਹੁਤ ਵਿਵਾਦਤ ਬੰਦਾ ਹੈ। ਬਾਬਰੀ ਮਸਜਿਦ ਢਾਉਣ ਦੇ ਜਿਹੜੇ 40 ਮੁਲਜ਼ਮ ਸੀਗੇ ਮੇਨ, ਉਹਨਾਂ ਚੋਂ ਅਡਵਾਨੀ ਦਾ ਕੇਸ ਬਾਰੇ ਹਿਸਾਬ ਲਾ ਲਓ ਤੁਸੀਂ, ਇਹਦੀ ਮਹੱਤਤਾ ਕੀ ਹੋਏਗੀ, ਕਿੱਡਾ ਧਾਕੜ ਬੰਦਾ ਹੋਏਗਾ। ਤਾਂ ਇੰਟਰਵਿਊ 'ਚ ਇਹ ਜ਼ਰੂਰ ਕਹਿ ਰਿਹਾ ਕਿ ਦੇਖੋ ਅਸੀਂ ਕੁਝ ਕਾਇਦੇ ਕਾਨੂੰਨ ਬਣਾਏ ਸੀ, ਇਹ ਜਿਹੜੇ ਇੰਟਰਨੈਸ਼ਨਲ ਜਾਂ ਓਲੰਪੀਅਨ ਹੁੰਦੇ ਸੀ ਆਪਣੇ ਆਪ ਨੂੰ ਫੰਨੇ ਖਾਂ ਸਮਝਦੇ ਸੀ। ਅਸੀਂ ਕਾਇਦੇ ਕਾਨੂੰਨ ਬਣਾਏ ਕਿ ਤੁਹਾਨੂੰ ਇੱਕ ਨੈਸ਼ਨਲ ਚੈਂਪੀਅਨਸ਼ਿਪ ਹੋਏਗੀ, ਇੱਕ ਓਪਨ ਚੈਂਪੀਅਨਸ਼ਿਪ ਹੋਏਗੀ, ਦੋਨਾਂ 'ਚ ਖੇਡਣਾ ਪਏਗਾ, ਫਿਰ ਤੁਸੀਂ ਜਾਓਗੇ, ਨਹੀਂ ਤਾਂ ਤੁਸੀਂ ਤੇ ਚੁੱਪ ਕਰਕੇ ਬੇਫਿਕਰੇ ਹੋ ਜਾਂਦੇ। ਉਹ ਕਹਿੰਦੇ ਕਿ ਅਸੀਂ ਕਈ ਕਾਇਦੇ ਕਾਨੂੰਨ ਬਣਾਏ ਜਿਹਦੇ ਕਰਕੇ ਸਾਰੇ ਔਖੇ ਨੇ ਮੇਰੇ ਤੇ। ਅੱਛਾ, ਫਿਰ ਇੱਕ ਚੀਜ਼ ਜਿਹੜੀ ਹੁਣ ਥੋੜੀ ਜਿਹੀ ਪਿਛੋਕੜ 'ਚ ਲਿਜਾ ਕੇ ਮੈਂ ਤੁਹਾਨੂੰ ਦੱਸਣੀ ਚਾਹਾਂਗਾ, ਕਿਉਂਕਿ ਸਾਡਾ ਫਰਜ਼ ਹੈ ਕਿ ਦੋਨੇ, ਜਿਵੇਂ ਹੁਣ ਦੋਸ਼ ਕਲੀਅਰ ਆਪਾਂ ਕਰ ਲਏ ਕਿ ਦੋਸ਼ ਆ ਨੇ, ਕਿ ਉਹਦਾ ਦੂਸਰਾ ਪੱਖ ਵੀ ਕੀ ਹੈ ਉਹ ਵੀ ਰੱਖਿਆ ਜਾਵੇ। ਅੱਛਾ, ਇਹਦੇ ਵਿੱਚ ਇਹ ਜਿਹੜੇ ਹੈਗੇ ਨੇ ਸੱਜਣ ਬ੍ਰਿਜ ਭੂਸ਼ਣ, ਇਹ ਪਿਛਲੇ ਦਿਨਾਂ ਦੇ ਵਿੱਚ ਰਾਮਦੇਵ ਦੇ ਖਿਲਾਫ ਬੋਲਦੇ ਆ। ਰਾਮਦੇਵ ਦੇ, ਉਹ ਕਹਿੰਦੇ ਆ ਰਾਮਦੇਵ ਦੇ ਖਿਲਾਫ ਮੋਰਚਾ ਖੋਲਦਾ ਆ। ਇੱਥੋਂ ਤੱਕ ਕਹਿੰਦੇ ਆ ਕਿ ਬਈ ਖੁਦ ਬੱਚਿਆਂ ਦੇ ਸਿਹਤ ਦਾ ਖਿਆਲ ਰੱਖੋ, ਸ਼ੁੱਧ ਦੁੱਧ ਘੀ ਬਹੁਤ ਜ਼ਰੂਰੀ ਆ, ਜੇ ਮੱਝਾਂ ਗਾਵਾਂ ਪਾਲੋਗੇ ਸ਼ੁੱਧ ਦੁੱਧ ਘਿਓ ਮਿਲੇਗਾ, ਨਹੀਂ ਤਾਂ ਰਾਮਦੇਵ ਦਾ ਨਕਲੀ ਘੀ ਖਾਣਾ ਪਵੇਗਾ। ਹਿਸਾਬ ਲਾ ਲਓ। ਫਿਰ ਉਸ ਤੋਂ ਬਾਅਦ ਪਤੰਜਲੀ ਦਾ ਨਾਮ ਵਰਤਣ ਤੇ ਵੀ ਇਹਨਾਂ ਨੇ ਕਿਹਾ ਸੀਗਾ ਕਿ ਗੋਂਡਾ ਦੀ ਧਰਤੀ ਤੇ ਪੈਦਾ ਹੋਣ ਵਾਲੇ ਮਹਾਰਿਸ਼ੀ ਪਤੰਜਲੀ ਦਾ ਨਾਮ ਵਰਤ ਕੇ ਖਰਬਾਂ ਰੁਪਏ ਦਾ ਵਪਾਰ ਕਰ ਰਹੇ, ਮਸਾਲੇ ਤੇ ਅੰਡਰਵੀਅਰ ਤੇ ਬਨੈਣ ਤੱਕ ਵੇਚ ਰਹੇ, ਪਤੰਜਲੀ ਦਾ ਨਾਮ ਲੈਣਾ ਬੰਦ ਕਰਨਾ ਚਾਹੀਦਾ। ਅੱਛਾ, ਇੱਥੋਂ ਤੱਕ ਮਾਮਲਾ ਚਲੇ ਗਿਆ ਕਿ ਨੋਟਿਸ ਘੱਲ ਦਿੱਤਾ ਗਿਆ। ਜਦੋਂ ਨੋਟਿਸ ਘੱਲ ਦਿੱਤਾ ਗਿਆ ਤਾਂ ਇਹ ਬੜਾ, ਹੁਣ ਜਿਵੇਂ ਕਹ ਲਈਏ ਹੰਡਿਆ ਬੰਦਾ ਸੀ, ਕਹਿੰਦਾ ਜੀ ਇਹ ਤੇ ਸਾਡੇ ਪਿੰਡ ਦੇ ਵਿੱਚ ਇੱਕ ਬਾਣੀਆ ਆਇਆ ਸੀ ਕੋਈ, ਮੈਂ ਤਾਂ ਉਹਦੀ ਕਹਾਣੀ ਸੁਣਾਈ ਜਾਂਦਾ ਸੀ, ਇਹਨੂੰ ਆਪਦਾ ਪਾਲਾ ਪੈ ਗਿਆ। ਵੇਖੋ ਕਿਵੇਂ ਗੱਲ ਕਮਾਤੀ। ਦੇਖੋ, ਪਰ ਇੱਥੋਂ ਸ਼ੁਰੂ ਹੁੰਦੀ ਆ ਹੁਣ ਇਹ, ਮਤਲਬ ਕਿ ਥੋੜਾ ਜਿਹਾ ਸੰਕੇਤ ਦਿੰਦਾ ਬ੍ਰਿਜ ਭੂਸ਼ਣ, ਤੇ ਸਾਡੇ ਵਰਗੇ ਲੱਭਣ ਚ ਲੱਗ ਜਾਂਦੇ ਆ ਕਿ ਅਸਲ ਚ ਇੱਕ ਕਾਰੋਬਾਰੀ ਤੇ ਇੱਕ ਸਿਆਸਤਦਾਨ ਇਸ ਖੇਡ ਦੇ ਪਿੱਛੇ ਆ। ਸਿਆਸਤਦਾਨ ਦਾ ਜ਼ਿਕਰ ਉਹ ਦਪਿੰਦਰ ਹੁੱਡਾ ਦੇ ਰੂਪ ਦੇ ਵਿੱਚ ਕਰਦੇ ਆ ਕਿ ਦਪਿੰਦਰ ਹੁੱਡਾ ਨੂੰ ਮੈਂ ਹਰਾਇਆ ਸੀ 2011 ਚ ਰੈਸਲਿੰਗ ਫੈਡਰੇਸ਼ਨ ਦੇ ਇਹ ਜਿਹੜੇ ਇਲੈਕਸ਼ਨ ਹੋਏ ਸੀਗੇ, ਤੇ ਉਸ ਤੋਂ ਬਾਅਦ ਦਪਿੰਦਰ ਹੁੱਡਾ ਦਾ ਫੈਡਰੇਸ਼ਨ ਦੇ ਵਿੱਚ ਜਿਹੜਾ ਸੀਗਾ ਸਾਰਾ ਇਹਦਾ ਢਾਂਚਾ, ਉਹ ਵੀ ਹਰਿਆਣੇ ਵਾਲਾ ਜਿਹੜਾ ਭੰਗ ਕੀਤਾ ਗਿਆ, ਕਿਉਂਕਿ ਉੱਥੇ ਕੁਝ ਚੀਜ਼ਾਂ ਸਹੀ ਨਹੀਂ ਸੀ ਜਾ ਰਹੀਆਂ। ਉਹ ਕਹਿੰਦੇ ਕਿ ਦਪਿੰਦਰ ਹੁੱਡਾ ਦੀ ਲੌਬੀ ਜਿਹੜੀ ਆ ਇਸ ਪਿੱਛੇ ਆ, ਜਾਂ ਉਹ ਕਹਿੰਦੇ ਕਿ ਹਰਿਆਣੇ ਦੀ ਲੌਬੀ ਇੱਕ ਪਾਸੇ ਆ। ਤਾਂ ਇਹ ਚੀਜ਼ ਜਿਹੜੀ ਹੈ ਉਹ ਹੁਣ ਜੁੜਦੀ ਆ ਜਾ ਕੇ ਕਿਤੇ ਨਾ ਕਿਤੇ ਰਾਮਦੇਵ ਦੇ ਨਾਲ ਵੀ, ਕਿਉਂਕਿ ਰਾਮਦੇਵ ਦਾ ਅਸਰ ਹਰਿਆਣੇ 'ਚ ਬਹੁਤ ਹੈ ਬੇਸਿਕਲੀ, ਕਿਉਂਕਿ
ਤੁਹਾਨੂੰ ਪਤਾ ਹੀ ਹੈ ਨਾ, ਜਿਹੜਾ ਇਲਾਕਾ ਆਪਦਾ ਹੋਵੇ ਤੇ ਫਿਰ ਹੁੰਦਾ ਹੀ ਆ। ਸੋ ਇਸ ਕਹਾਣੀ ਨੂੰ ਹੁਣ ਕਾਰੋਬਾਰੀ ਤੱਕ ਤਾਂ ਉਹ ਸਮੇਟ ਰਹੇ ਨੇ ਕਿ ਕਾਰੋਬਾਰੀ ਦੀ ਇੱਕ ਗੇਮ ਹੈ। ਦੂਸਰੇ ਪਾਸੇ ਸਿਆਸਤਦਾਨ ਦਾ ਜ਼ਿਕਰ ਉਹਨਾਂ ਨੇ ਕਰ ਦਿੱਤਾ ਕਿ ਇਹ ਬੰਦਾ ਬੜਾ ਜ਼ੋਰ ਲਾ ਰਿਹਾ ਹੈ। ਮਤਲਬ ਕਿ ਉਹਨਾਂ ਦੇ ਕਹਿਣ ਦਾ ਇਹੀ ਅਰਥ ਹੈ ਕਿ ਦੇਖੋ ਮਾਰਚ ਚ ਹੋਣੇ ਨੇ ਇਲੈਕਸ਼ਨ, ਫਿਰ ਥੋੜਾ ਜਿਹਾ ਸੰਕੇਤ ਜਦੋਂ ਮਿਲ ਜਾਂਦਾ ਹੈ ਫਿਰ ਆਪਾਂ ਗਾਂਹ ਜਾਈਦਾ ਤਾਂ ਇਹਨਾਂ ਚੀਜ਼ਾਂ ਤੇ ਥੋੜਾ ਕਹਿ ਲਓ ਕਿਤੇ ਨਾ ਕਿਤੇ ਸਪਸ਼ਟਤਾ ਦਾ ਝਲਕਾਰਾ ਮਿਲਦਾ ਹੈ। ਮਾਰਚ ਚ ਹੋਣੇ ਇਲੈਕਸ਼ਨ ਸ਼ਾਇਦ ਇਸੇ ਕਰਕੇ, ਟਾਈਮਿੰਗ ਦੇਖੋ, ਸ਼ਾਇਦ ਇਸੇ ਕਰਕੇ। ਕਿਉਂ? ਕਿਉਂਕਿ ਇੱਥੇ ਫੈਡਰੇਸ਼ਨ ਨੂੰ ਭੰਗ ਜਾਂ ਫੈਡਰੇਸ਼ਨਾਂ ਨੂੰ ਭੰਗ ਕਰਕੇ ਇੱਕ ਨਵੀਂ ਫੈਡਰੇਸ਼ਨ ਦਾ ਜ਼ਿਕਰ ਕੀਤਾ ਜਾ ਰਿਹਾ ਹੈ। ਕਿਉਂ? ਕਿਉਂਕਿ ਜੇ ਪੁਰਾਣੀਆਂ ਫੈਡਰੇਸ਼ਨਾਂ ਰਹਿੰਦੀਆਂ ਇਹ ਅਸਤੀਫਾ ਵੀ ਦੇ ਦਿੰਦਾ ਹੈ, ਬੰਦੇ ਤੇ ਸਟੇਟਾਂ ਦੀਆਂ ਫੈਡਰੇਸ਼ਨਾਂ ਚ ਬੈਠੇ ਆ ਨਾ ਜੀ, ਪ੍ਰਧਾਨ ਇਹਦਾ ਮੁੰਡਾ ਫੇਰ ਬਣ ਜਾਏਗਾ। ਜਦ ਕਿ ਹਰਿਆਣੇ ਵਾਲੇ ਚਾਹੁੰਦੇ ਨੇ ਕਿ ਅਸੀਂ ਤਾਂ ਦੂਸਰੇ ਪਾਸੇ, ਜਾਨੀ ਯੂਪੀ ਵਾਲੇ ਹੋ ਗਏ ਇੱਕ ਪਾਸੇ, ਜਾਨੀ ਆਪਾਂ ਇਹ ਸਮਝ ਸਕਦੇ ਹਾਂ ਕਿ ਯੋਗੀ ਬਾਬਾ ਇੱਕ ਪਾਸੇ ਆ, ਯੋਗੀ ਬਾਬਾ ਦਾ ਧੜਾ ਇੱਕ ਪਾਸੇ, ਤਾਂ ਦੂਸਰੇ ਪਾਸੇ ਦੂਜੇ ਬਾਬੇ ਦਾ, ਕਾਰੋਬਾਰੀ ਬਾਬੇ ਦਾ ਧੜਾ ਆ ਗਿਆ ਇੱਕ ਪਾਸੇ। ਖੇਡ ਅਸਲ ਚ ਇਹ ਦਰਸਾਉਂਦੇ ਆ ਇਹਨਾਂ ਦੇ ਬਿਆਨ ਕਿ ਅਸਲ ਚ ਇਹ ਚੱਲ ਰਹੀ ਹੈ। ਇਹ ਬ੍ਰਿਜ ਭੂਸ਼ਣ ਦੇ ਸਾਰੇ ਬਿਆਨਾਂ ਦਾ ਇੱਕ ਨਿਚੋੜ ਨਿਕਲਦਾ ਹੈ। ਦੇਖੋ ਅਸੀਂ ਕੋਈ ਜੱਜਮੈਂਟ ਨਹੀਂ ਦੇ ਸਕਦੇ ਜੱਜਮੈਂਟਲ ਹੋ ਕੇ, ਪਰ ਦੋਏ ਪੱਖ ਰੱਖ ਕੇ ਵਿਚਾਰ ਕੇ ਜੇ ਦੇਖੀਏ ਤਾਂ ਦੋਸ਼ ਵੀ ਹੈ, ਉਹਨਾਂ ਚ ਵਜ਼ਨ ਵੀ ਹੋ ਸਕਦਾ ਹੈ, ਸੱਚਾਈ ਵੀ ਹੋ ਸਕਦੀ, ਪਰ ਦੂਸਰੇ ਪਾਸੇ ਸਿਆਸਤ ਵੀ ਹੋ ਸਕਦੀ ਜਿਹੜੀ ਇੰਡੀਆ ਚ ਅਕਸਰ ਹੁੰਦੀ ਹੈ। ਸੋ ਕੁੱਲ ਮਿਲਾ ਕੇ ਕਹਾਣੀ ਥੋੜੀ ਬਹੁਤੀ ਜਿਹੜੀ ਸਾਫ਼ ਹੁੰਦੀ ਆ ਉਹ ਇਹੀਓ ਆ ਕਿ ਇਹਦੇ ਵਿੱਚ ਇੱਕ ਤਾਂ ਐਂਗਲ ਦੋਸ਼ਾਂ ਦਾ ਹੈ ਹੀ ਹੈ, ਪਰ ਦੂਸਰਾ ਰਾਜਨੀਤੀ ਤੇ ਪਾਵਰ ਦਾ ਜ਼ਰੂਰ ਹੈ। ਜੀ ਜੀ, ਸ਼ਾਇਦ ਹੀ ਕੋਈ ਭਾਰਤ ਵਿੱਚ ਸਪੋਰਟਸ ਦੀ, ਖੇਡਾਂ ਦੀ ਕੋਈ ਅਜਿਹੀ ਸੰਸਥਾ ਹੋਵੇਗੀ ਜਿੱਥੇ ਸਿਆਸਤ ਦਾ ਵਿੱਚ ਕਹਿ ਲਓ ਵੀ ਕੁੰਡੀ ਨਾ ਫਸੀ ਹੋਵੇ।